अस्सलाम वालेकुम की हाल है प्यारे हो। मैं आबद ज़िया ते तुसी साडे नाल जुड़े हो वेख पंजाब टीवी दे राਹੀਂ। मित्रो प्यारे हो, फलस्तीन दा मामला, गज़ा दे मामलात सब दे सामने ने। कल परसों जेह्ड़ा उत्थे बमबारी होई है, जेह्ड़ी उत्थे जुल्म होया है, ਉਹ ਵੇਖ ਕੇ ਰੌਂਗਟੇ ਖੜੇ ਹੋਣਾ ਬਹੁਤ ਮਾਮੂਲੀ ਲਫ਼ਜ਼ ਹੈ। ਬਹੁਤ ਐਵੇਂ ਹੈ ਕਿ ਜਿਵੇਂ ਅੰਦਰ ਚੀਰਿਆ ਗਿਆ ਹੈ। ਬੀਇੰਗ ਅ ਮੁਸਲਿਮ, ਬੀਇੰਗ ਅ ਹਿਊਮਨ, ਸਾਨੂੰ ਆਹ ਚੀਜ਼ਾਂ ਜ਼ੇਬ ਨਹੀਂ ਦਿੰਦੀਆਂ ਕਿ ਅਸੀਂ ਆਪਦੀਆਂ ਜ਼ੁਬਾਨਾਂ ਉੱਤੇ ਤਾਲੇ ਲਾ ਕੇ ਚੁੱਪ ਕਰਕੇ ਬੈਠੇ ਰਹੀਏ ਤੇ ਅਸੀਂ ਕੋਈ ਉਹਦੇ ਖਿਲਾਫ ਗੱਲ ਨਾ ਕਰੀਏ। ਇਸਰਾਈਲ ਦੇ ਖਿਲਾਫ ਜਾਂ ਜਿਹੜੇ ਵੀ ਯਹੂਦ ਜਾਂ ਜੋ ਵੀ ਆ ਜ਼ੁਲਮ ਕਰ ਰਿਹਾ, ਭਾਵੇਂ ਉਹ ਮੁਸਲਿਮ ਕਿਉਂ ਨਹੀਂ ਹੈ, ਭਾਵੇਂ ਉਹ ਸਾਡੇ ਅੰਦਰ ਦੀਆਂ ਭੇਡਾਂ ਕਿਉਂ ਨਹੀਂ ਹੈਗੀਆਂ, ਸਾਨੂੰ ਉਹਦੇ 'ਤੇ ਗੱਲ ਕਰਨੀ ਚਾਹੀਦੀ ਹੈ। ਬਲਕਿ ਉਹਨਾਂ ਦੇ ਕੁਝ ਜਿਹੜੇ ਸਹਾਫੀ ਨੇ ਗਜ਼ਾ ਦੇ, ਉਹ ਕਹਿ ਰਹੇ ਨੇ ਕਿ ਹੁਣ ਗੱਲ ਕਰਨ ਵਾਲਾ ਟਾਈਮ ਜਿਹੜਾ ਹੈ ਉਹ ਲੰਘ ਗਿਆ, ਹੁਣ ਪਾਣੀ ਜਿਹੜਾ ਨਾ ਉਹ ਸਿਰ ਤੋਂ ਲੰਘ ਗਿਆ। ਉਹ ਕਹਿੰਦੇ ਨੇ ਕਿ ਅਸੀਂ ਬੜੀਆਂ ਦੁਹਾਈਆਂ ਦਿੱਤੀਆਂ, ਅਸੀਂ ਬੜੇ ਤੁਹਾਡੇ ਅੱਗੇ ਵਾਸਤੇ ਪਾਏ, ਅਸੀਂ ਮੁਸਲਮਾਨਾਂ ਨੂੰ ਬੁਲਾਇਆ, ਮੁਸਲਮਾਨਾਂ ਨੂੰ ਪੁਕਾਰਿਆ, ਆ ਕਿਹਾ ਕਿ ਸਾਡਾ ਸਾਥ ਦੇਣ ਵਾਲਾ ਕੋਈ ਨਹੀਂ, ਸਾਡੇ ਕੋਲ ਆਉਣ ਵਾਲਾ ਕੋਈ ਨਹੀਂ, ਸਾਡੇ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲਾ ਕੋਈ ਨਹੀਂ, ਸਾਡੀਆਂ ਔਰਤਾਂ ਦੀ ਇੱਜ਼ਤਾਂ ਬਚਾਉਣ ਵਾਲਾ ਕੋਈ ਨਹੀਂ, ਕੋਈ ਅਜਿਹਾ ਬੰਦਾ ਨਹੀਂ ਹੈ ਜਿਹੜਾ ਸਾਡੀ ਮਦਦ ਵਾਸਤੇ ਪਹੁੰਚੇ। ਤੇ ਆਵਾਜ਼ਾਂ ਮਾਰ ਥੱਕ ਗਏ, ਕੋਈ ਨਹੀਂ ਪਹੁੰਚਿਆ। ਬਹੁਤ ਸਾਰੇ ਲੋਕਾਂ ਨੇ ਜਦੋਂ ਆਹ ਵਾਰ ਸ਼ੁਰੂ ਹੋਈ ਹੈ ਉਦੋਂ ਆਵਾਜ਼ ਚੁੱਕੀ, ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਕੁਝ ਗੱਲਾਂ ਕੀਤੀਆਂ, ਬਸ ਆਪਣੇ ਪੈਗਾਮ ਰਿਕਾਰਡ ਕਰਵਾਏ ਤੇ ਉਸ ਤੋਂ ਬਾਅਦ ਖਾਮੋਸ਼ੀ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਉਂਕਿ ਇੱਕ ਕਮਿਊਨਿਟੀ ਹੈ ਪੂਰੀ, ਗਲੋਬਲ ਕਮਿਊਨਿਟੀ ਜਿਹੜੀ ਹੈ ਉਹ ਬਿਲਕੁਲ ਖਾਮੋਸ਼ ਬੈਠੀ ਹੈ। ਬਹੁਤ ਸਾਰੀ ਜਗ੍ਹਾ 'ਤੇ ਸ਼ੁਰੂ ਵਿੱਚ ਇਹਤਜਾਜ ਹੋਏ, ਲੋਕ ਸੜਕਾਂ 'ਤੇ ਆਏ, ਉਹਨਾਂ ਨੇ ਖਾਮੋਸ਼ ਜਿਹੇ ਇਹਤਜਾਜ ਕੀਤੇ ਤੇ ਵਾਪਸ ਚਲੇ ਗਏ। ਤੇ ਉਹ ਅਗਰ ਅਸੀਂ ਮੁਸਲਮਾਨਾਂ ਦਾ ਛੱਡ ਦਈਏ ਕਿ ਉਹ ਮੁਸਲਮਾਨ ਨੇ, ਅਗਰ ਅਸੀਂ ਇਹ ਛੱਡ ਦਈਏ ਕਿ ਉਹ ਜਿਹੜਾ ਫਲਸਤੀਨ ਹੈ ਉੱਥੇ ਕਿਬਲਾ ਅਵਲ ਹੈ, ਉਸ ਗੱਲ ਨੂੰ ਵੀ ਅਸੀਂ ਇੱਕ ਸਾਈਡ 'ਤੇ ਕਰ ਦਈਏ, ਹਿਊਮੈਨਿਟੀ ਕਿੱਧਰ ਗਈ ਹੈ, ਇਨਸਾਨੀਅਤ ਕਿੱਧਰ ਗਈ ਹੈ। ਉਹ ਜਿਹੜੇ ਲੋਕ ਇਨਸਾਨੀ ਹਕੂਕ ਦੀ ਗੱਲ ਕਰ ਰਹੇ ਨੇ, ਜਿਹੜੇ ਮੁਲਕ ਇਨਸਾਨੀ ਹਕੂਕ ਦੀ ਗੱਲ ਕਰਦੇ ਨੇ, ਜਿਨ੍ਹਾਂ ਨੂੰ ਵੱਡੀਆਂ ਤਨਜ਼ੀਮਾਂ ਬਣੀਆਂ ਨੇ, ਜਿਹੜੇ ਹਰ ਜਗ੍ਹਾ 'ਤੇ ਪਹੁੰਚ ਜਾਂਦੇ ਨੇ, ਖਾਓ ਇੱਥੇ ਕੋਈ ਜ਼ਿਆਦਤੀ ਕੇਸ ਹੋਵੇ, ਕਿਸੇ ਔਰਤ ਦੇ ਨਾਲ ਕੋਈ ਜ਼ੁਲਮ ਹੋ ਰਿਹਾ ਹੋਵੇ, ਮੇਰਾ ਜਿਸਮ ਮੇਰੀ ਮਰਜ਼ੀ ਵਾਲੀਆਂ ਜਿਹੜੇ ਸੋਸ਼ੇ ਨੇ ਉਹ ਇੱਥੇ ਜਦ ਚੱਲ ਰਹੇ ਹੁੰਦੇ ਨੇ, ਉਦੋਂ ਜਿਹੜੇ ਇਨਸਾਨੀ ਹਕੂਕ ਵਾਲੀਆਂ ਤਨਜ਼ੀਮਾਂ ਪਹੁੰਚ ਜਾਂਦੀਆਂ ਨੇ ਕਿ ਜ਼ੁਲਮ ਹੋ ਰਿਹਾ ਹੈ। ਇੱਕ ਮੁਖਤਾਰ ਮਈ ਦਾ ਤੁਸੀਂ ਕੇਸ ਵੇਖ ਲਓ, ਮੈਂ ਉਹ ਨਹੀਂ ਕਹਿੰਦਾ ਕਿ ਉਹ ਚੰਗਾ ਹੋਇਆ ਸੀ, ਉਹ ਵੀ ਬਹੁਤ ਮਾੜਾ ਹੋਇਆ ਸੀ, ਲੇਕਿਨ ਇੱਕ ਜਾਨ ਨੂੰ ਬਚਾਉਣ ਵਾਸਤੇ, ਕਿਉਂਕਿ ਉਹ ਮਸਲਾ ਹਾਈਲਾਈਟ ਹੋ ਗਿਆ ਬਹੁਤ ਜ਼ਿਆਦਾ, ਔਰ ਉੱਥੇ ਉਹਨਾਂ ਨੇ ਜਿਹੜੇ ਦੂਸਰੇ ਮਮਾਲਕ ਨੇ ਜਾਂ ਸਾਡੇ ਮੁਲਕ ਕੋਲੋਂ ਵੀ ਉਹਨਾਂ ਨੇ ਸੰਪਤੀ ਲੈਣੀ ਸੀ, ਅਤੇ ਉਹ ਅਮਰੀਕਾ ਤੋਂ ਟੀਮਾਂ ਪਹੁੰਚ ਗਈਆਂ ਉੱਥੇ ਵਿਜ਼ਿਟ ਕਰਨ ਵਾਸਤੇ। ਅਤੇ ਜਿਸ ਗਜ਼ਾ ਨੂੰ, ਜਿਸ ਫਲਸਤੀਨ ਨੂੰ ਬਿਲਕੁਲ ਮਸਮਾਰ ਕਰ ਦਿੱਤਾ ਗਿਆ ਹੈ, ਉਹਦੀ ਬਿਲਡਿੰਗਸ ਬਿਲਕੁਲ ਖ਼ਤਮ ਕਰ ਦਿੱਤੀਆਂ ਗਈਆਂ ਨੇ, ਉਹਦੇ ਸਕੂਲ, ਕਾਲਜਿਸ, ਹੌਸਪੀਟਲਸ, ਸਾਰੇ ਅਦਾਰੇ ਬਿਲਕੁਲ ਮਸਮਾਰ ਕਰ ਦਿੱਤੇ ਗਏ ਨੇ, ਉਹਨਾਂ ਨੂੰ ਵਿਜ਼ਿਟ ਕਰਨ ਵਾਸਤੇ ਕੋਈ ਨਹੀਂ ਗਿਆ, ਉਹਨਾਂ ਦੀ ਪੁਰਸਾਨੇ ਹਾਲ ਕੋਈ ਨਹੀਂ ਹੈ, ਉਹਨਾਂ ਦੇ ਨਾਲ ਹਮਦਰਦੀ ਦੇ ਦੋ ਬੋਲਣ ਵਾਸਤੇ ਕੋਈ ਨਹੀਂ ਪਹੁੰਚਿਆ, ਉਹਨਾਂ ਦੇ ਵਾਸਤੇ ਕਿਸੇ ਨੇ ਐਕਸ਼ਨ ਨਹੀਂ ਲਿਆ। ਵੱਡੀਆਂ ਤਾਕਤਾਂ ਨੇ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ, ਮਤਲਬ ਅਰਬ ਜਿੰਨੇ ਵੀ ਮਮਾਲਕ ਨੇ ਸਾਰੇ ਬੜੇ ਪਾਵਰਫੁਲ ਨੇ, ਇਵਨ ਕਿ ਪਾਕਿਸਤਾਨ, ਕੋਈ ਵੀ ਵਜ਼ੀਰ ਆਜ਼ਮ, ਵਜ਼ੀਰ ਆਲਾ, ਕੋਈ ਸਦਰ, ਕੋਈ ਬਾਦਸ਼ਾਹ, ਕਿਸੇ ਮੁਲਕ ਦੇ ਨੂੰ ਕੋਈ ਗੈਰਤ ਨਹੀਂ ਹੈ, ਕੋਈ ਬੰਦਾ ਅਜਿਹਾ ਨਹੀਂ ਹੈ ਜਿਹੜਾ ਆਵਾਜ਼ ਚੁੱਕ ਸਕੇ ਉਹਨਾਂ ਲੋਕਾਂ ਦੇ ਵਾਸਤੇ, ਉਹਨਾਂ ਇਨਸਾਨਾਂ ਦੇ ਵਾਸਤੇ, ਉਹਨਾਂ ਮਾਸੂਮ ਬੱਚਿਆਂ ਦੇ ਵਾਸਤੇ ਜਿਨ੍ਹਾਂ ਦੀਆਂ ਲਾਸ਼ਾਂ ਅਸਮਾਨਾਂ ਤੱਕ ਉੱਡ ਰਹੀਆਂ ਨੇ। ਸਾਨੂੰ ਫੇਰ ਗੈਰਤ ਨਹੀਂ ਆ ਰਹੀ, ਅਸੀਂ ਬਿਲਕੁਲ ਗੈਰਤ ਲਾ ਦਿੱਤੀ ਹੈ, ਜਾਂ ਅਸੀਂ ਇੰਨੇ ਬੇਸ਼ਰਮ ਹੋ ਗਏ ਹਾਂ ਕਿ ਸਾਨੂੰ ਕਿਸੇ ਦੀ ਤਕਲੀਫ ਜਿਹੜੀ ਹੈ ਉਹ ਤਕਲੀਫ ਮਹਿਸੂਸ ਹੀ ਨਹੀਂ ਹੁੰਦੀ। ਸਾਨੂੰ ਇੰਝ ਲੱਗਦਾ ਕਿ ਜਿਵੇਂ ਨੋਰਮਲ ਜੀ ਗੱਲ ਹੈ, ਸਾਡੇ ਅੱਗੇ ਕੋਈ ਖਬਰ ਆਉਂਦੀ ਹੈ, ਅਸੀਂ ਉਹਨੂੰ ਸਕਰੋਲ ਕਰਕੇ ਅੱਗੇ ਨਿਕਲ ਜਾਂਦੇ ਹਾਂ। ਅਸੀਂ ਕਿਉਂ ਇੰਨੇ ਗੂੰਗੇ, ਬਹਿਰੇ, ਬੋਲੇ ਹੋਏ ਪਏ ਹਾਂ? ਅਸੀਂ ਕਿਉਂ ਅੰਨੇ ਹੋ ਗਏ ਹਾਂ? ਸਾਨੂੰ ਕਿਉਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ? ਸਾਡੀ ਅੱਖਾਂ 'ਤੇ ਕਿਉਂ ਪੱਟੀ ਬੰਨ੍ਹ ਦਿੱਤੀ ਗਈ ਹੈ? ਸਿਰਫ ਇੱਕ ਹੀ ਚੀਜ਼, ਦੌਲਤ, ਦੌਲਤ, ਦੌਲਤ। ਇਹਦੇ ਪਿੱਛੇ ਅਸੀਂ ਹਰ ਸ਼ੈ ਨੂੰ ਪਿੱਛੇ ਛੱਡ ਆਏ ਹਾਂ, ਅਸੀਂ ਹਰ ਸ਼ੈ ਨੂੰ ਇਗਨੋਰ ਕਰਤਾ ਹੈ, ਅਸੀਂ ਹਰ ਹਕੂਕ ਨੂੰ ਇਗਨੋਰ ਕਰਤਾ ਹੈ, ਅਸੀਂ ਇਨਸਾਨਾਂ ਨੂੰ ਇਗਨੋਰ ਕਰਤਾ ਹੈ। ਸਭ ਤੋਂ ਵੱਡਾ ਮਜ਼ਹਬ ਜਿਹੜਾ ਹੈ ਉਹ ਇਨਸਾਨੀਅਤ ਹੈ। ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਇਨਸਾਨਾਂ 'ਤੇ ਹੈ। ਇਨਸਾਨ ਹੋਏਗਾ
ਤੇ ਫਿਰ ਅੱਗੇ ਕਿਸੇ ਦਾ ਕੋਈ ਦੀਨ ਹੋਏਗਾ ਨਾ, ਕੋਈ ਈਸਾਈ, ਸਿੱਖ, ਮੁਸਲਮਾਨ ਜਾਂ ਯਹੂਦੀ ਜਾਂ ਕੋਈ ਵੀ ਹੋਰ ਮਜ਼ਹਬ ਹੈ, ਜਿੰਨੇ ਵੀ ਦੁਨੀਆ ਦੇ ਇਸ ਟਾਈਮ ਮਜ਼ਹਬ ਚੱਲਦੇ ਪਏ ਨੇ। ਪਰ ਜਦ ਇਨਸਾਨਾਂ ਦਾ ਹੀ ਬੇਦਰੇ ਕਤਲ ਹੋਏਗਾ ਤੇ ਫਿਰ ਬਾਕੀ ਸ਼ਾਵਾਂ ਕਿੱਥੇ ਨੇ? ਹੁਣ ਇੱਥੇ ਉਹ ਸਾਰੇ ਮੁਲਕ, ਉਹ ਜਿਹੜੀ ਇੱਕ ਮੁਸਲਮਾਨਾਂ ਦੀ ਇੱਕ ਕਮਿਊਨਿਟੀ ਹੈ ਜਿਹਦੇ ਵਿੱਚ ਅਰਬ ਮੁਲਕ ਨੇ, ਪਾਕਿਸਤਾਨ ਵੀ ਹੈ, ਮਲਾਇਸ਼ੀਆ ਹੈ, ਹੋਰ ਬਾਕੀ ਸਾਰੇ ਮੁਲਕ ਨੇ, ਉਹ ਕਿੱਥੇ ਨੇ? ਕਿਉਂ ਨਹੀਂ ਆਵਾਜ਼ ਚੁੱਕਦੇ ਪਏ? ਉਹ ਆਵਾਜ਼ ਨਹੀਂ ਚੁੱਕਣੀ ਚਾਹੀਦੀ। ਇੱਥੇ ਇੱਕ ਈਰਾਨ ਇਕੱਲਾ ਕੀ ਕਰੇ? ਮੈਨੂੰ ਫਖਰ ਹੁੰਦਾ ਹੈ ਕਦੀ ਈਰਾਨ 'ਤੇ ਕਿ ਈਰਾਨ ਜਿਹੜਾ ਹੈ ਉਹ ਕਿੰਨਾ ਉਹਦੇ 'ਤੇ ਕਿੰਨੀਆਂ ਪਾਬੰਦੀਆਂ ਨੇ, ਇਸ ਦੇ ਬਾਵਜੂਦ ਕਿੰਨਾ ਉਹ ਗੈਰਤ ਵਾਲਾ ਯਾਰ। ਉਹਨਾਂ ਦੇ ਹੁਕਮਰਾਨ, ਉਹਨਾਂ ਦੇ ਉਲਮਾ ਕਿੰਨੇ ਗੈਰਤ ਵਾਲੇ ਨੇ। ਸਾਡੇ ਜਿਹੜੇ ਅਰਬ ਮਾਲਕ ਨੇ ਜਾਂ ਜਿੰਨੇ ਵੀ ਮੁਸਲਿਮ ਮਾਲਕ ਨੇ ਬਾਕੀ, ਇਹਨਾਂ ਦੇ ਨਾ ਤੇ ਉਲਮਾ ਕਰਾਮ ਦੇ ਵਿੱਚ ਕੋਈ ਗੈਰਤ ਰਹਿ ਗਈ ਹੈ, ਨਾ ਤੇ ਇਹਨਾਂ ਦੇ ਜਿਹੜੇ ਆਫੀਸਰਸ ਨੇ, ਨਾ ਇਹਨਾਂ ਦੀ ਇਸਟੈਬਲਿਸ਼ਮੈਂਟ ਹੈ, ਨਾ ਇਹਨਾਂ ਦੇ ਜਿਹੜੇ ਵਜ਼ੀਰ ਆਜ਼ਮ ਨੇ ਜਿਹੜੇ, ਜਾਂ ਇਹਨਾਂ ਦੇ ਜਿਹੜੇ ਸਦਰ ਨੇ, ਉਹਨਾਂ ਦੇ ਅੰਦਰ ਕੋਈ ਅਜਿਹੀ ਗੱਲ ਹੈ ਕਿ ਉਹ ਜਾ ਕੇ ਗੱਲ ਕਰ ਸਕਣ। ਇੱਕ ਮੇਰਾ ਬਿਆਨ ਕਰਨਾ, ਮੇਰੀ ਗੱਲ ਕਰਨਾ, ਮੇਰਾ ਇੱਕ ਆਮ ਬੰਦੇ ਦਾ ਇੱਥੇ ਚੀਖ ਕੇ ਬੋਲਣਾ, ਉਹ ਹੋਰ ਗੱਲ ਹੈ। ਇੱਕ ਜਿਹੜਾ ਜ਼ਿੰਮੇਦਾਰ ਆਦਮੀ ਹੈ, ਇੱਕ ਜਿਹੜਾ ਆਲਮੇ ਦੀਨ ਹੈ, ਜਿਹੜਾ ਮੁਫਤੀ ਹੈ, ਜਿਹੜਾ ਕਿਸੇ ਅਹੁਦੇ ਦੇ ਉੱਤੇ ਹੈ, ਜਾਂ ਜਿਹੜਾ ਵਜ਼ੀਰ ਆਜ਼ਮ ਹੈ, ਵਜ਼ੀਰ ਆਲਾ ਹੈ, ਸਦਰ ਹੈ, ਉਹਦੀ ਗੱਲ ਕਰਨਾ, ਉਹਦਾ ਵਜ਼ਨ ਹੋਰ ਹੋਏਗਾ। ਉਹ ਆਪਦੇ ਉਸ ਵਜ਼ਨ ਨੂੰ ਗਵਾ ਕੇ ਬੈਠੇ ਨੇ, ਜਾਂ ਸ਼ਾਇਦ ਉਹਨਾਂ ਨੂੰ ਆਪਣੇ ਉਸ ਵਜ਼ਨ ਦਾ ਪਤਾ ਨਹੀਂ। ਵੈਸੇ ਤਾਂ ਥੋੜ੍ਹੀ ਜਿਹੀ ਵੀ ਹਲਚਲ ਹੋਵੇ ਨਾ, ਤੇ ਸਾਡੇ ਕੋਲੇ ਏਜੰਸੀਆਂ ਦੇ ਵੱਲੋਂ ਵੀ ਕੋਈ ਮਾਮਲਾਤ ਹੋ ਜਾਣ, ਤੇ ਜਨਾਬ ਇੱਥੇ ਅਖਬਾਰਾਂ ਦੇ ਉੱਤੇ ਤੇ ਇੱਥੇ ਵੱਡੇ ਵੱਡੇ ਸੈਮੀਨਾਰ ਹੋਣੇ ਸ਼ੁਰੂ ਹੋ ਜਾਂਦੇ ਨੇ, ਵੱਡੀਆਂ ਵੱਡੀਆਂ ਕਾਨਫਰੰਸਿਸ ਸ਼ੁਰੂ ਹੋ ਜਾਂਦੀਆਂ ਨੇ। ਲੇਕਿਨ ਇਸ ਮੌਕੇ ਤੇ ਸਾਰੇ ਚੁੱਪ ਨੇ, ਗੂੰਗੇ ਬੁਲੇ ਨੇ। ਯਾਰ ਖੁਦਾ ਦਾ ਨਾਮ ਮੰਨੋ, ਆਪਣੀ ਆਖਰਤ ਦਾ ਵੀ ਸਵਾਲ ਹੈ ਤੁਹਾਡਾ। ਆਖਰਤ ਮੈਂ ਕਹਿੰਦਾ ਛੱਡ ਦਿਓ, ਤੁਸੀਂ ਆਖਰਤ ਵੀ ਛੱਡ ਦਿਓ। ਉਹ ਜਿਹੜੀ ਦੁਨੀਆ ਹੈ ਉਹ ਖਰਾਬ ਹੋ ਗਈ ਹੈ, ਕਿਸੇ ਦੀ ਖਰਾਬ ਹੋ ਗਈ ਹੈ, ਹੋ ਨਹੀਂ ਰਹੀ ਹੁਣ ਤਾਂ। ਉਹ ਤੇ ਬਹੁਤ ਤਰਾਅ ਹੋ ਗਿਆ ਨਾਲ, ਔਰ ਅਜਿਹਾ ਜ਼ੁਲਮ ਹੋਇਆ। ਉਹਨਾਂ ਦੇ ਲਖਾਰੀ ਕਹਿੰਦਾ ਕਿ ਮੈਂ ਸਿਰਫ ਆਖਰੀ ਸਲਾਮ ਕਹਿਣ ਵਾਸਤੇ, ਹੁਣ ਜੰਨਤ ਵਿੱਚ ਮੁਲਾਕਾਤ ਹੋਏਗੀ। ਮੈਂ ਕਿਹਾ ਵੀ ਜੰਨਤ ਵਿੱਚ ਤੇ ਤੁਸੀਂ ਜਾਣਾ ਯਾਰ, ਜਿਹੜੇ ਅਸੀਂ ਖਾਮੋਸ਼ ਹੋ ਕੇ ਬੈਠੇ, ਅਸੀਂ ਤੇ ਜੰਨਤ ਵਿੱਚ ਵੀ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ। ਸਾਡੇ ਜੋ ਮਾਮਲਾਤ ਨੇ, ਜਿਵੇਂ ਅਸੀਂ ਅੱਖਾਂ ਤੇ ਪੱਟੀ ਬੰਨੀ ਹੈ, ਮੈਨੂੰ ਨਹੀਂ ਲੱਗਦਾ ਕਿ ਜੇ ਤੁਹਾਡੀ ਜੰਨਤ ਹੈ ਤੇ ਫਿਰ ਸਾਡੀ ਵੀ ਜੰਨਤ ਹੋਏਗੀ। ਸਾਡੇ ਵਰਗੇ ਗੈਰਤ ਤੋਂ ਮਹਿਰੂਮ ਲੋਕਾਂ ਦੀ ਵੀ ਜੰਨਤ ਹੋਏਗੀ। ਤੁਸੀਂ ਤੇ ਡਟੇ ਰਹੇ ਹੋ ਜ਼ੁਲਮ ਦੇ ਅੱਗੇ, ਤੁਸੀਂ ਆਪਣਾ ਮੌਕਫ ਪੇਸ਼ ਕੀਤਾ, ਤੁਸੀਂ ਆਪਦੇ ਮੌਕਫ ਦੇ ਉੱਤੇ ਅੜੇ ਰਹੇ ਹੋ, ਔਰ ਤੁਸੀਂ ਇਹ ਸਾਬਤ ਕੀਤਾ ਕਿ ਤੁਸੀਂ ਦਲੇਰ ਕੌਮ ਹੋ, ਤੁਸੀਂ ਗੈਰਤਮੰਦ ਕੌਮ ਹੋ। ਤੁਸੀਂ ਸਾਡੇ ਵਰਗੇ ਨਹੀਂ ਹੈ, ਤੁਸੀਂ ਸਾਡੇ ਤੋਂ ਬਹੁਤ ਅਫਜ਼ਲ ਹੋ। ਤੁਸੀਂ ਜਿੰਨੇ ਵੀ ਖਲੀਜ ਦੇ ਮਮਾਲਕ ਨੇ, ਭਾਵੇਂ ਉਹਦੇ ਵਿੱਚ ਅਰਬ ਦੇ ਕੋਈ ਵੀ ਕੰਟਰੀਜ਼ ਆਉਂਦੇ ਨੇ, ਏਸ਼ੀਆ ਦੇ ਕੋਈ ਮੁਲਕ ਨੇ, ਪਾਕਿਸਤਾਨ ਹੈ, ਇੰਡੀਆ ਹੈ, ਮਲੇਸ਼ੀਆ ਹੈ, ਨੇਪਾਲ ਹੈ, ਕਿੰਨੇ ਮੁਲਕ ਨੇ, ਸਾਊਥ ਅਫਰੀਕਾ ਵਗੈਰਾ, ਸਾਰੇ ਸਾਰੇ ਤੁਸੀਂ ਸਾਡੇ ਤੋਂ ਜ਼ਿਆਦਾ ਗੈਰਤਮੰਦ। ਅਸੀਂ ਸਿਰਫ ਗੱਲਾਂ ਕਰਨ ਜੋਗੇ ਹਾਂ, ਤੁਸੀਂ ਅਮਲੀ ਜਮਾ ਪਹਿਨਾ ਹੈ, ਤੁਸੀਂ ਡਟ ਗਏ। ਤੁਹਾਡੇ ਕੋਲ ਭਾਵੇਂ ਕੁਝ ਵੀ ਨਹੀਂ, ਪਰ ਫਿਰ ਵੀ ਤੁਸੀਂ ਕਿਬਲਾ ਵੱਲ ਦੀ ਹਿਫਾਜ਼ਤ ਕਰਦੇ ਰਹੇ ਹੋ। ਤੁਸੀਂ ਆਪਦੇ ਬੱਚਿਆਂ ਦੀ ਕੁਰਬਾਨੀ ਦਿੱਤੀਆਂ ਨੇ। ਕਦੀ ਇਮੈਜਨ ਤੇ ਕਰੋ, ਕਿਸੇ ਇੱਕ ਬੱਚੇ ਦੇ ਬਾਰੇ ਤੁਸੀਂ ਆਪਦੇ ਇਮੈਜਨ ਕਰੋ ਕਿ ਤੁਹਾਡੇ ਬੱਚੇ ਦੀ ਲਾਸ਼ ਐ ਉਛਲ ਕੇ ਅਸਮਾਨਾਂ ਤੱਕ ਜਾ ਰਹੀ ਹੋਵੇ, ਇੰਨੀ ਬੰਬਾਰੀ ਹੋ ਰਹੀ ਹੋਵੇ, ਕਿਸੇ ਦਾ ਸਿਰ ਨਾ ਹੋਵੇ, ਕਿਸੇ ਦੀ ਲੱਤ ਨਾ ਹੋਵੇ, ਕਿਸੇ ਦੀ ਬਾਂਹ ਨਾ ਹੋਵੇ, ਤੇ ਬਗੈਰ ਕਫਨ ਤੋਂ ਤੁਹਾਨੂੰ ਦਫਨਾਉਣਾ ਪਵੇ। ਉੱਦਾਂ ਹੀ ਥੋੜ੍ਹਾ ਜਿਹਾ ਟੋਇਆ ਕੱਢ ਕੇ, ਨਾ ਉਹਦਾ ਨਮਾਜ਼ ਜਨਾਜ਼ਾ ਹੋਵੇ। ਉਹ ਇੱਕ ਸਿਰਫ ਇਮੈਜੀਨੇਸ਼ਨ ਵਿੱਚ ਤੁਸੀਂ ਜਾ ਕੇ ਵੇਖੋ ਕਿ ਦਿਲ 'ਤੇ ਕੀ ਗੁਜ਼ਰਦੀ ਹੈ। ਉਹਨਾਂ ਨੇ ਆਪਦੇ ਲੱਖਾਂ ਬੱਚੇ, ਲੱਖਾਂ ਧੀਆਂ, ਲੱਖਾਂ ਪੁੱਤ ਆਪਦੇ ਗਵਾਏ ਨੇ, ਕੁਰਬਾਨੀਆਂ ਦਿੱਤੀਆਂ ਨੇ, ਔਰ ਅਜਿਹੀ ਕੁਰਬਾਨੀ ਤਾਰੀਖ 'ਚ ਨਹੀਂ ਮਿਲੇਗੀ ਤੁਹਾਨੂੰ, ਅਜਿਹਾ ਜ਼ੁਲਮ ਤੁਹਾਨੂੰ ਤਾਰੀਖ 'ਚ ਨਹੀਂ ਮਿਲੇਗਾ। ਮੇਰੀ ਰਿਕੁਐਸਟ ਹੈ ਉਹਨਾਂ ਸਾਰੇ ਹੁਕਮਰਾਨਾਂ ਦੇ ਅੱਗੇ, ਉਹਨਾਂ ਸਾਰੇ ਅਹੁਦੇਦਾਰਾਂ ਦੇ ਅੱਗੇ, ਉਹਨਾਂ ਸਾਰੇ ਉਲਮਾ ਦੇ ਅੱਗੇ ਕਿ ਖੁਦਾਰਾ ਇਕੱਠੇ ਹੋ ਜਾਓ। ਮੁਸਲਮਾਨਾਂ ਦਾ ਕਰਕੇ ਨਾ ਹੋਵੋ, ਤੁਸੀਂ ਇਨਸਾਨਾਂ ਦਾ ਕਰਕੇ ਇਕੱਠੇ ਹੋ ਜਾਓ। ਪੂਰੀ ਦੁਨੀਆ ਦੇ ਅੱਗੇ ਰਿਕੁਐਸਟ ਹੈ ਕਿ ਇਨਸਾਨਾਂ ਦਾ ਕਰਕੇ ਇਕੱਠੇ ਹੋ ਜਾਓ। ਅਮਰੀਕਾ, UK, ਯੂਰਪ ਜਿੰਨਾ ਵੀ ਹੈ, ਉਹਨਾਂ ਸਾਰਿਆਂ ਦੇ ਅੱਗੇ ਰਿਕੁਐਸਟ ਹੈ ਕਿ ਉਹ ਇਕੱਠੇ ਹੋ ਜਾਓ ਔਰ ਇਨਸਾਨਾਂ ਨੂੰ ਬਚਾ ਲਓ। ਜਿਹੜੇ ਕੋਈ ਚੰਦ ਇਨਸਾਨ ਬਚ ਗਏ ਨੇ, ਜਿਹੜੇ ਬਾਕੀ ਰਹਿ ਗਏ ਨੇ, ਉਹਨਾਂ ਨੂੰ ਬਚਾ ਲਓ। ਕਿਸੇ ਇੱਕ ਇਨਸਾਨ ਦਾ ਨਾਹਕ ਕਤਲ, ਜਿਹੜਾ ਪੂਰੀ ਇਨਸਾਨੀਅਤ ਦਾ ਕਤਲ ਹੈ, ਤੇ ਕਿੰਨੇ ਇਨਸਾਨ ਕਤਲ ਹੋ ਗਏ ਨੇ,
ਤੇ ਜਿਹੜੇ ਕੁਝ ਬਚ ਗਏ ਨੇ ਉਹਨਾਂ ਦੇ ਮੁਸਤਕਬਲ ਦੇ ਵਾਸਤੇ ਉਹਨਾਂ ਦੇ ਲਈ ਕੁਝ ਕਰ ਲਈਏ, ਤਾਂ ਜੇ ਅਸੀਂ ਰੱਬ ਦੇ ਰੂਬਰੂ ਹੋਈਏ ਤੇ ਅਸੀਂ ਕੋਈ ਗੱਲ ਕਹਿ ਸਕੀਏ, ਅਸੀਂ ਰੱਬ ਦੇ ਅੱਗੇ ਅੱਖਾਂ ਨਿਓ ਕੇ ਖੜੇ ਹੋ ਜਾਈਏ ਤੇ ਕਮ ਸੇ ਕਮ ਮੈਂ ਕਹਿ ਦਈਏ ਕਿ ਯਾ ਅੱਲਾ ਮੈਂ ਆਪਣੀ ਕੋਸ਼ਿਸ਼ ਕੀਤੀ ਸੀ, ਮੈਂ ਆਪਣਾ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਮੈਂ ਸ਼ਰਮਿੰਦਾ ਵਾਂ ਤੁਹਾਡੇ ਅੱਗੇ, ਮੈਨੂੰ ਮਾਫ ਕਰ ਦਿਓ। ਕਮ ਸੇ ਕਮ ਅਸੀਂ ਮਾਫੀ ਮੰਗਣ ਜੋਗੇ ਤੇ ਹੋ ਜਾਈਏ। ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਦੇ ਨੈਟਵਰਕਸ ਨੇ, ਜਿੰਨੇ ਵੀ ਲੋਕ ਬਹੁਤ ਵੱਡੇ ਵੱਡੇ ਯੂਟਿਊਬਰਸ ਨੇ, ਉਹ ਇਹਦੇ 'ਤੇ ਗੱਲ ਕਰਨ, ਇਸ ਵੀਡੀਓ ਨੂੰ ਅੱਗੇ ਪਹੁੰਚਾਉਣ, ਲੋਕਾਂ ਤੱਕ ਪਹੁੰਚਾਉਣ, ਉਹ ਦੱਸਣ, ਅਸੀਂ ਇਹ ਗੱਲ ਸਭ ਤੱਕ ਪਹੁੰਚਾ ਦਈਏ। ਇਹ ਗੱਲ ਪਹੁੰਚਦੀ ਕਿਸੇ ਆਲਾ ਅਹੁਦੇਦਾਰਾਂ ਦੇ ਅੱਗੇ ਵੀ ਪਹੁੰਚ ਜਾਏਗੀ। ਹੋ ਸਕਦਾ ਹੈ ਕਿ ਕੋਈ ਇੱਕ ਗੱਲ ਕਿਸੇ ਦੀ ਸ਼ੇਅਰ ਕੀਤੀ ਹੋਈ, ਕਿਸੇ ਦੇ ਮੂੰਹ 'ਚੋਂ ਨਿਕਲੀ ਹੋਈ ਗੱਲ ਕਿਸੇ ਦੀ ਜ਼ਿੰਦਗੀ ਬਚਾ ਸਕੇ, ਕਿਸੇ ਦੇ ਦਿਲ 'ਤੇ ਅਸਰ ਕਰ ਦੇਵੇ ਔਰ ਅਗਲੇ ਜਿਹੜੇ ਧੋਣੇ ਨੇ ਉਹ ਧੋਤੇ ਜਾਣ। ਆਇੰਦਾ ਕਿਸੇ ਵੀ ਕੌਮ 'ਤੇ ਨਾ ਜ਼ੁਲਮ ਨਾ ਹੋਵੇ, ਹਾਂ ਉਹ ਮੁਸਲਿਮ ਹੋਵੇ, ਹਾਂ ਉਹ ਕ੍ਰਿਸਚਨ ਹੋਵੇ, ਹਾਂ ਕੋਈ ਵੀ ਕਮਿਊਨਿਟੀ ਹੋਵੇ। ਤੇ ਬਸ ਮੇਰੀ ਰਿਕੁਐਸਟ ਹੈ ਕਿ ਜਿਹੜੇ ਲੋਕ ਬਚ ਗਏ ਨੇ ਅਸੀਂ ਉਹਨਾਂ ਦੀਆਂ ਜਾਨਾਂ ਜ਼ਾਇਆ ਹੋਣ ਤੋਂ ਬਚਾ ਲਈਏ। ਰੱਬ ਰੱਖੇ।